ਭਲੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 23 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2560। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0573। ਗੁਰਬਚਨ ਆਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸੋਹਲ, ਬਲਜਿੰਦਰ ਸਿੰਘ ਰਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੈਨੇਟ ਦੇ ਵਿੱਚ ਪਹਿਲੀ ਵਾਰੀ ਜਿਹੜੇ ਬਾਰ ਪਾਵਰ ਰੈਜ਼ੋਲੂਸ਼ਨ ਆ ਉਸ ਨੂੰ ਅਪਰੂਵ ਕੀਤਾ ਗਿਆ ਹੈਗਾ, ਤਾਂ ਕਿ ਜਿਹੜਾ US ਦਾ ਮਿਲਟਰੀ ਐਕਸ਼ਨ ਆ ਇਰਾਨ ਦੇ ਅਗੇਂਸਟ ਉਸ ਨੂੰ ਬਲੌਕ ਕੀਤਾ ਜਾ ਸਕੇ। ਇਹ 10ਵੀਂ ਵਾਰੀ ਸੀ ਸੈਨੇਟ ਨੇ ਜਦੋਂ ਟਰਾਈ ਕੀਤਾ ਹੈਗਾ ਤਾਂ ਕਿ ਜੰਗ ਨੂੰ ਜਿਹੜਾ ਰੋਕਿਆ ਜਾ ਸਕੇ। 50 ਦੇ ਮੁਕਾਬਲੇ 48 ਵੋਟਾਂ ਦੇ ਨਾਲ ਇਹ ਜਿਹੜਾ ਬਿੱਲ ਆ, ਇਹ ਜਿਹੜਾ ਰੈਜ਼ੋਲੂਸ਼ਨ ਆ, ਇਹ ਪਾਸ ਹੋਇਆ ਹੈਗਾ ਆ। ਇਹ ਰੈਜ਼ੋਲੂਸ਼ਨ ਹੈ ਤਾਂ ਸਿੰਬੋਲਿਕ ਹੀ ਆ, ਇਹਦਾ ਕੋਈ ਐਡਾ ਫੁੱਲ ਫੋਰਸ ਆਫ ਲਾ ਨਹੀਂ ਹੈਗਾ, ਪਰ ਜੋ ਰਿਪਬਲਿਕਨ ਲਾ ਮੇਕਰਸ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਕੋਲ ਵੀ ਕੰਸਰਨ ਹੈਗੇ ਆ, ਦੋਨੋਂ ਹੀ ਹਾਊਸ ਤੇ ਸੈਨੇਟ ਦੇ ਵਿੱਚ ਇਸ ਜੰਗ ਨੂੰ ਲੈ ਕੇ, ਤੇ ਉਹ ਜਿਹੜੇ ਆ ਉਹਨਾਂ ਦੀ ਫਰਸਟ੍ਰੇਸ਼ਨ ਬਾਹਰ ਆਈ ਹੈਗੀ ਆ। ਕਹਿੰਦੇ ਵੀ ਟਾਈਮ ਆਫਟਰ ਟਾਈਮ ਜਿਹੜੇ ਮੈਜੋਰਟੀ ਆਫ ਦਾ ਸੈਨੇਟ ਰਿਪਬਲਿਕਨਸ ਆ ਉਹ ਟਰੰਪ ਉਹਨਾਂ ਦੇ ਨਾਲ ਹੀ ਰਹੇ ਇਸ ਜੰਗ ਦੇ ਦੌਰਾਨ, ਇਨਸਟੈਡ ਆਫ ਅਮਰੀਕਨ ਪੀਪਲ। ਇਹ ਸੈਨੇਟ ਡੈਮੋਕ੍ਰੈਟਿਕ ਲੀਡਰ ਚੱਕ ਸ਼ੂਮਰ ਹੋਣਾ ਨੇ ਅਨਾਊਂਸ ਕੀਤਾ ਹੈਗਾ ਆ। ਸ਼ੂਮਰ ਹੋਣਾ ਨੇ ਕਿਹਾ ਵੀ ਅਮਰੀਕਨਸ ਨੇ ਬਹੁਤ ਵੱਡੀ ਕੀਮਤ ਇਸ ਜੰਗ ਦੇ ਵਿੱਚ ਦਿੱਤੀ ਆ, ਉਹ ਜੋ ਟਰੰਪ ਹੋਣਾ ਦਾ ਇੱਕ ਤਰ੍ਹਾਂ ਨਾਲ ਹਿਸਟੋਰਿਕ ਬਲੰਡਰ ਸੀ ਇਰਾਨ ਦੇ ਵਿੱਚ। ਸੋ ਇਹ ਹਿਸਟਰੀ ਬੁੱਕਸ ਦੇ ਵਿੱਚ ਵਨ ਆਫ ਦਾ ਵਰਸਟ ਫੋਰਨ ਪਾਲਿਸੀ ਵੱਲੋਂ ਜਾਣਿਆ ਜਾਊਗਾ। ਪਿਛਲੇ ਸਮਿਆਂ ਦੇ ਵਿੱਚ ਵੀ ਕਈ ਵਾਰੀ ਵਾਰ ਪਾਵਰ ਰੈਜ਼ੋਲੂਸ਼ਨਸ ਨੂੰ ਲੈ ਕੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਵਾਰੀ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਪਾਸ ਹੋ ਗਿਆ। ਜੀ, ਅਗਲੀ ਖਬਰ ਸਾਰੇ ਜਾਣੇ ਬਹੁਤ ਧਿਆਨ ਦੇ ਨਾਲ ਸੁਣਨ। ਗ੍ਰੀਨ ਕਾਰਡ ਹੋਲਡਰਸ ਦੇ ਲਈ ਇਹ ਬੜੀ ਅਹਿਮ ਆ। ਸੁਪਰੀਮ ਕੋਰਟ ਨੇ ਅੱਜ ਇੱਕ ਰੂਲਿੰਗ ਦਿੱਤੀ ਆ, ਇੱਕ ਫੈਸਲਾ ਸੁਣਾਇਆ ਆ, ਜਿਸ ਦੇ ਨਾਲ ਗ੍ਰੀਨ ਕਾਰਡ ਹੋਲਡਰਸ ਦੇ ਉੱਤੇ ਅਸਰ ਪਊਗਾ। ਖਾਸ ਕਰਕੇ ਉਹ ਗ੍ਰੀਨ ਕਾਰਡ ਹੋਲਡਰਸ ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਦੋਸ਼ ਲੱਗਾ ਹੋਇਆ ਆ, ਕ੍ਰਾਈਮ ਦੇ ਲਈ ਸਿਰਫ ਉਹਨਾਂ ਨੂੰ ਅਕਿਊਜ਼ ਕੀਤਾ ਆ, ਤੇ ਚਾਹੇ ਅਦਾਲਤ ਦੇ ਵਿੱਚ ਉਹ ਕੇਸ ਚੱਲ ਰਿਹਾ ਹੋਵੇ। ਯੂਨਾਈਟਿਡ ਸਟੇਟਸ ਨੇ ਇਮੀਗ੍ਰੇਸ਼ਨ ਲਾ ਦੇ ਵਿੱਚ ਜਿਹੜਾ ਅੱਜ ਇੱਕ ਪੁਰਾਣਾ 2012 ਦੇ ਮਾਮਲਾ ਕੇਸ ਜਿਹੜਾ ਉਹ ਚੱਲ ਰਿਹਾ ਸੀ, ਉਸ ਦੇ ਵਿੱਚ ਫੈਸਲਾ ਸੁਣਾਇਆ ਆ। ਮੁੱਕ ਚੋਈ ਲੂ ਇੱਕ ਗ੍ਰੀਨ ਕਾਰਡ ਹੋਲਡਰ ਸੀ। 2012 ਦਾ ਇਨਸੀਡੈਂਟ ਆ, ਚਾਈਨਾ ਤੋਂ ਇਹ ਵਾਪਸ ਆ ਰਿਹਾ ਸੀ। ਬਾਰਡਰ ਦੇ ਉੱਤੇ ਜਿਹੜਾ ਅਫਸਰ ਆ ਉਸਨੇ ਦੇਖਿਆ ਵੀ ਇਸ ਉੱਤੇ ਕ੍ਰਿਮੀਨਲ ਚਾਰजेस ਲੱਗੇ ਹੋਏ ਆ, ਵੀ ਇਸ ਨੇ ਕਾਊਂਟਰਫੀਟ ਟ੍ਰੇਡਮਾਰਕ ਸ਼ਾਰਟਸ ਜਿਹੜੀਆਂ ਨਿਕਰਾਂ ਆ ਨਕਲੀ ਬਣਾ ਕੇ ਕਿਸੇ ਕੰਪਨੀ ਦੀਆਂ ਉਹ ਉੱਥੇ ਵੇਚ ਰਿਹਾ ਸੀਗਾ। ਇਹ ਉਹਦੇ ਤੇ ਕਥਿਤ ਦੋਸ਼ ਆ, ਉਹ ਅਜੇ ਪ੍ਰੂਵ ਨਹੀਂ ਸੀ ਹੋਏ, ਸਿਰਫ ਉਸ ਦੇ ਉੱਤੇ ਦੋਸ਼ ਲੱਗੇ ਹੋਏ ਸੀ। ਪਰ ਉੱਥੇ ਜਿਹੜਾ ਅਫਸਰ ਬੈਠਾ ਸੀ, ਬਾਰਡਰ ਪੈਟਰੋਲ ਏਜੰਟ ਸੀ, ਉਸਨੇ ਕਿਹਾ ਵੀ ਇਹ ਤੇਰਾ ਭਾਈ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਚਿਊਡ ਹੈਗਾ ਆ। ਉਦੋਂ ਕੀ ਹੋਇਆ, ਉਸਨੇ ਬਾਰਡਰ ਪੈਟਰੋਲ ਏਜੰਟ ਨੇ ਗ੍ਰੀਨ ਕਾਰਡ ਜਿਹੜਾ ਉਸਦਾ ਕਨਫਿਸਟੀਕੇਟ ਕਰ ਲਿਆ, ਆਪਣੇ ਕੋਲ ਰੱਖ ਲਿਆ, ਤੇ ਉਸ ਨੂੰ ਐਜ਼ ਏ ਅਰਾਈਵਿੰਗ ਏਰੀਅਨ ਪੈਰੋਲ ਦੇ ਉੱਤੇ ਜਿਹੜਾ ਉਹ ਛੱਡ ਦਿੱਤਾ, ਰਾਦਰ ਦੈਨ ਉਸ ਨੂੰ ਗ੍ਰੀਨ ਕਾਰਡ ਹੋਲਡਰ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਦੇ ਉੱਤੇ। ਫਿਰ ਇਸਨੇ ਵੀ ਕੇਸ ਕੀਤਾ ਲਾਓ ਨੇ। ਉਹਨੇ ਕਿਹਾ ਵੀ ਸਰਕਾਰ ਕਲੀਅਰਲੀ ਤੇ ਕਨਵਿੰਸਿੰਗ ਐਵੀਡੈਂਸ ਕਰੇ ਵੀ ਜਿਹੜਾ LPR ਆ ਉਹ ਇਸ ਸਟੈਟੂਟਰੀ ਜਿਹੜੀ ਐਕਸਪੈਕਟੇਸ਼ਨਸ ਦੇ ਵਿੱਚ ਉਹ ਆਉਂਦਾ ਆ। ਇਸ ਤੋਂ ਪਹਿਲਾਂ ਵੀ ਇਸ ਦੇ ਜਿਹੜੇ ਰੈਜ਼ੀਡੈਂਸੀ ਦੇ ਰਾਈਟ ਆ ਬਾਰਡਰ ਦੇ ਉੱਤੇ ਜਿਹੜੇ ਉਹ ਖੋਲੇ ਜਾਣ। ਲੋਅਰ ਜਿਹੜਾ ਕੋਰਟ ਆ, ਹੇਠਲੀ ਅਦਾਲਤ ਆ, ਉਸ ਨੇ ਮੁੱਕ ਚੋਈ ਲੂ ਆ ਉਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ, ਪਰ ਅੱਜ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ ਬਦਲ ਦਿੱਤਾ ਆ। 3 ਦੇ ਮੁਕਾਬਲੇ 6 ਜਿਹੜੇ ਜਸਟਿਸਿਸ ਆ ਪਾਰਟੀਜ਼ਨ ਲਾਈਨ ਦੇ ਉੱਤੇ ਕੰਜ਼ਰਵੇਟਿਵ ਮੈਜੋਰਟੀ ਨੇ
ਇਹਦੇ ਹੱਕ ਖੋਣ ਦੇ ਲਈ। ਤੇ ਜਿਹੜੇ ਡਿਸੈਂਟ ਕਰ ਰਹੇ ਸੀ ਲਿਬਰਲ ਜਸਟਿਸ, ਉਹਨਾਂ ਨੇ ਕਿਹਾ ਵੀ ਨਹੀਂ, ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ। ਉਹ ਫੈਸਲਾ ਜਿਹੜਾ ਉਹ ਸੁਣਾਇਆ ਆ। ਸੋ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਇਹ ਪੱਕੀ ਮੋਹਰ ਲੱਗ ਗਈ ਵੀ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਹਾਡੇ ਉੱਤੇ ਕਿਸੇ ਤਰੀਕੇ ਦਾ ਕ੍ਰਾਈਮ ਆਫ ਮੋਰਲ ਟਰਪੀਟਿਊਡ ਲੱਗੇ ਆ, ਦੋਸ਼ ਜਿਹੜੇ ਉਹ ਲੱਗੇ ਆ, ਜ਼ਰੂਰੀ ਨਹੀਂ ਆ ਵੀ ਅਜੇ ਉਹ ਪੂਰੇ ਕਨਵਿਕਟ ਜਿਹੜੇ ਉਸਦੇ ਵਿੱਚ ਹੋਏ ਹੋ ਸਕਦੇ ਹੋਵੋ, ਜ਼ਰੂਰੀ ਨਹੀਂ ਆ ਵੀ ਕਨਵਿਕਟ ਹੋਏ ਹੋਵੋ, ਪਰ ਕਹਿੰਦੇ ਵੀ ਬਾਰਡਰ ਪੈਟਰੋਲ ਏਜੰਟਸ ਦੇ ਕੋਲ ਇਹ ਹੁਣ ਕਹਿ ਲਓ ਵੀ ਉਹ ਪਾਵਰ ਆ ਗਈ ਆ ਵੀ ਜੇ ਕੋਈ ਉਹ ਜਿਹੜਾ ਕ੍ਰਾਈਮ ਆਫ ਮੋਰਲ ਟਰਪੀਟਿਊਡ ਵਾਲਾ ਬੰਦਾ ਉਹਨਾਂ ਦੇ ਮੂਹਰੇ ਆਉਂਦਾ ਆ ਤੇ ਗ੍ਰੀਨ ਕਾਰਡ ਉਸਦਾ ਜਿਹੜਾ ਉਹ ਰੱਖ ਲਿਆ ਜਿਹੜਾ ਉਹ ਜਾਵੇਗਾ। ਸੋ ਇਹ ਜਿਹੜਾ ਮੈਜੋਰਟੀ ਓਪੀਨੀਅਨ ਆ ਜਿਹੜੇ ਜਸਟਿਸ ਕਲੈਰੈਂਸ ਥਾਮਸ ਆ ਉਹਨਾਂ ਨੇ ਜਿਹੜਾ ਇਸ ਦੇ ਹੱਕ ਦੇ ਵਿੱਚ ਲਿਖਿਆ। ਜਿਹੜਾ ਡਿਸੈਂਟਿੰਗ ਸੀਗਾ ਓਪੀਨੀਅਨ ਉਹ ਜਸਟਿਸ ਜੈਕਸਨ ਨੇ ਇਸ ਦੇ ਵਿੱਚ ਲਿਖਿਆ। ਉਹਨਾਂ ਨੇ ਆਰਗਿਊ ਕੀਤਾ ਵੀ ਇਹ ਜਿਹੜਾ ਲੀਗਲ ਰੂਲ ਆ ਇਹ ਪ੍ਰਜ਼ਿਊਮ ਕਰਦਾ ਹੈ ਵੀ ਗ੍ਰੀਨ ਕਾਰਡ ਹੋਲਡਰ ਰਿਟੇਨ ਕਰਦਾ ਹੈ ਉਹ ਆਪਣੇ ਰਾਈਟਸ ਅਨਲੈਸ ਗਵਰਨਮੈਂਟ ਐਕਟਿਵਲੀ ਬਾਰਡਰ ਦੇ ਉੱਤੇ ਪ੍ਰੂਵ ਕਰ ਸਕੇ ਵੀ ਨਹੀਂ ਇਸ ਦੇ ਜਿਹੜੇ ਹੱਕ ਆ ਉਹ ਨਹੀਂ ਬਣਦੇ। ਸੋ ਇਦਾਂ ਲੱਗ ਰਿਹਾ ਵੀ ਅਮਰੀਕਾ ਨਹੀਂ, ਆਪਾਂ ਨਾਰਥ ਕੋਰੀਆ ਦੀਆਂ ਗੱਲਾਂ ਜਿਹੜੀਆਂ ਉਹ ਇਸ ਮੌਕੇ ਕਰ ਰਹੇ ਆ। ਤੁਹਾਡੇ ਗ੍ਰੀਨ ਕਾਰਡ ਹੋਲਡਰ ਹੁੰਦੇ ਹੋਏ ਵੀ ਤੁਹਾਡੇ ਰਾਈਟ ਉਹ ਸਿੱਕੇ ਜਿਹੜੇ ਉਹ ਹੁਣ ਇਸ ਟਾਈਮ ਇੱਥੋਂ ਜੇ ਉਤੋਂ ਦੇਖਿਆ ਜਾਵੇ ਤਾਂ ਉਹ ਲੱਗਦਾ ਆ। ਹੁਣ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਇੱਕ ਲੀਗਲ ਟਰਮ ਆ ਜਿਸ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਕ੍ਰਾਈਮ ਆ ਉਹ ਆਉਂਦੇ ਆ ਜਿਹੜੇ ਕਿ ਮੋਰਲ ਸਟੈਂਡਰਡਸ ਆਫ ਕਮਿਊਨਿਟੀ ਦੇ ਹਿਸਾਬ ਦੇ ਨਾਲ ਮੰਨੇ ਜਿਹੜੇ ਉਹ ਜਾਂਦੇ ਹੈਗੇ ਆ। ਫਰਾਡ, ਗ੍ਰੈਂਡ ਥੈਫਟ, ਫੋਰਜਰੀ, ਰੋਬਰੀ, ਆਰਸਨ, ਇਹ ਜਿਹੜੇ ਆ ਉਹ ਕ੍ਰਾਈਮ ਅਗੇਂਸਟ ਜਿਹੜੇ ਪ੍ਰਾਪਰਟੀ ਆ ਉਹ ਇਸ ਦੇ ਵਿੱਚ ਆਉਂਦੇ ਆ। ਕ੍ਰਾਈਮ ਅਗੇਂਸਟ ਪਰਸਨਸ, ਮਰਡਰ, ਮੈਨਸਲੌਟਰ, ਵੋਲੰਟੀਅਰ ਮੈਨਸਲੌਟਰ, ਕਿਡਨੈਪਿੰਗ, ਐਗਰਾਵੇਟਿਡ ਅਸੌਲਟ, ਸਪਾਊਜ਼ਲ ਅਬਿਊਜ਼, ਅਥਾਰਟੀ ਦੇ ਉਲਟ ਬ੍ਰਾਈਬਰੀ, ਪਰਜਰੀ, ਕਾਊਂਟਰਫੀਟਿੰਗ, ਹਾਰਬਰਿੰਗ ਅ ਫਿਊਜੀਟਿਵ, ਫੈਮਿਲੀ ਤੇ ਸੈਕਸ਼ੂਅਲ ਅਫੈਂਸ, ਬਾਈਗੈਮੀ, ਸੈਕਸ਼ੂਅਲ ਅਸੌਲਟ, ਸਟੈਟੂਟਰੀ ਰੇਪ, ਚਾਈਲਡ ਅਬਿਊਜ਼। ਜੇ ਤੁਹਾਡੇ ਉੱਤੇ ਇਦਾਂ ਦਾ ਕੋਈ ਵੀ ਦੋਸ਼ ਲੱਗਾ ਹੋਇਆ ਆ, ਅਕਿਊਜ਼ਡ ਹੋ, ਨਾ ਕਿ ਜਿਹੜਾ ਕਿ ਤੁਹਾਨੂੰ ਜਿਹੜਾ ਉਹ ਉਹਨਾਂ ਨੇ ਕਨਵਿਕਟ ਕੀਤਾ, ਜੇ ਅਕਿਊਜ਼ਡ ਵੀ ਹੋ ਤੇ ਬਾਰਡਰ ਦੇ ਏਜੰਟ ਨੂੰ ਲੱਗਦਾ ਵੀ ਹਾਂ ਇਹ CIMT ਦੇ ਅੰਡਰ ਆਉਂਦਾ ਆ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ, ਤਾਂ ਤੁਹਾਡਾ ਗ੍ਰੀਨ ਕਾਰਡ ਉੱਥੇ ਰੱਖ ਲਿਆ ਜਾਵੇਗਾ। ਤੁਹਾਨੂੰ ਅਰਾਈਵਿੰਗ ਏਲੀਅਨ ਦੇ ਤੌਰ ਦੇ ਉੱਤੇ ਇੱਥੇ ਪੈਰੋਲ ਦੇ ਉੱਤੇ ਤਾਂ ਭਾਵੇਂ ਉਹ ਛੱਡ ਦੇਣ ਤੇ ਪਰ ਉਸ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਉੱਤੇ ਇਮੀਗ੍ਰੇਸ਼ਨ ਦਾ ਜਿਹੜਾ ਉਹ ਕੇਸ ਆ ਫਿਰ ਤੋਂ ਚੱਲੇਗਾ ਤੇ ਹੋ ਸਕਦਾ ਹੈ ਵੀ ਜੇ ਉਹ ਚੀਜ਼ਾਂ ਪ੍ਰੂਵ ਕਰ ਦਿੰਦੇ ਆ, ਸਰਕਾਰ ਪ੍ਰੂਵ ਕਰ ਦਿੰਦੀ ਆ ਤੇ ਤੁਹਾਨੂੰ ਬਾਅਦ ਚ ਡਿਪੋਰਟ ਕੀਤਾ ਜਾ ਸਕਦਾ ਆ। ਸੋ ਇਹ ਬਹੁਤ ਵੱਡਾ ਜਿਹੜਾ ਅੱਜ ਇੱਕ ਫੈਸਲਾ ਆਇਆ ਆ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ, ਜਿਸ ਦੇ ਵਿੱਚ ਗ੍ਰੀਨ ਕਾਰਡ ਹੋਲਡਰਸ ਜਿਨ੍ਹਾਂ ਨੂੰ ਜਿਹੜੇ ਕਿ ਅਕਿਊਜ਼ਡ ਆ ਕ੍ਰਾਈਮ ਜਿਹੜੇ ਆ ਆਫ ਮੋਰਲ ਟਰਪੀਟਿਊਡ ਦੇ, ਉਹਨਾਂ ਦਾ ਗ੍ਰੀਨ ਕਾਰਡ ਵਾਪਸ ਲਿਆ ਜਾ ਸਕਦਾ ਆ ਬਾਰਡਰ ਦੇ ਉੱਤੇ ਹੀ ਜਦੋਂ ਕਿਸੇ ਤੁਸੀਂ ਹੋਰ ਮੁਲਕ ਤੋਂ ਵਾਪਸ ਅਮਰੀਕਾ 'ਚ ਦਾਖਲ ਹੋ ਰਹੇ ਹੈਗੇ ਆ। ਅਗਲੀ ਖਬਰ ਵਿੱਚ ਚਲੀਏ, ਬੜੀ ਮਾੜੀ ਖਬਰ ਆ ਰਹੀ ਹੈ। ਅੱਜ ਹਾਈਵੇ 9 ਦੇ ਉੱਤੇ ਸੈਰਾਟੋਗਾ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਇੱਕ ਜਿਹੜੀ ਕਾਰ ਆ ਉਹ 300 ਫੁੱਟ ਡੂੰਘੀ ਜਿਹੜੀ ਡਿੱਗ ਪਈ, ਪਲੰਜ ਹੋ ਗਈ। ਫਾਇਰ ਫਾਈਟਰਸ ਨੇ ਕਿਹਾ ਵੀ ਕੱਲ ਰਾਤੀ 9:30 ਵਜੇ ਦੇ ਕਰੀਬ ਉਹਨਾਂ ਨੂੰ ਕਾਲ ਆਈ ਵੀ 300 ਫੁੱਟ ਇੱਕ ਕਲਿਫ ਤੋਂ ਹਾਈਵੇ ਦੇ ਉੱਤੇ ਜਿਹੜੀ ਕਾਰ ਆ ਉਹ ਡਿੱਗ ਚੁੱਕੀ ਆ। ਤੇ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ, CHP ਦੇ ਇਨਵੈਸਟੀਗੇਟਰਸ ਨੇ ਦੱਸਿਆ 21 ਸਾਲਾਂ ਦਾ ਜਿਹੜਾ ਡਰਾਈਵਰ ਸੀ ਯੂਬਾ ਸਿਟੀ ਦਾ, ਉਸਨੇ ਕੰਟਰੋਲ ਲੌਸਟ ਕਰ ਲਿਆ 2024 BMW M3 ਦਾ। ਤੇ ਉਸ ਤੋਂ ਬਿਨਾਂ 2 ਉਹਦੇ ਵਿੱਚ ਹੋਰ ਸਵਾਰ ਸੀਗੇ ਪੈਸੇਂਜਰ, ਇੱਕ 27 ਸਾਲਾਂ ਦਾ ਬੰਦਾ ਸੈਲਮ ਤੋਂ ਸੀ ਓਰੇਗਨ ਤੋਂ, 17 ਸਾਲਾਂ ਦਾ ਇੱਕ ਬੱਚਾ ਸੀਗਾ ਸੈਨੋਜ਼ੇ ਕੈਲੀਫੋਰਨੀਆ ਤੋਂ। ਸੋ ਹਾਈਵੇ 9 ਕਾਫੀ ਲੰਮਾ ਸਮਾਂ ਜਿਹੜਾ ਆ 3 ਘੰਟੇ ਤੋਂ ਵੱਧ ਦੋਨੋਂ ਸਾਈਡ 'ਚ ਬਲੌਕ ਰਿਹਾ ਤੇ ਇਨਵੈਸਟੀਗੇਸ਼ਨ ਹਜੇ ਵੀ ਚਾਲੂ ਆ। ਤੇ ਹਜੇ ਤੱਕ ਜਿਹੜੇ ਨਾਮ ਆ ਉਹ ਉਹਨਾਂ ਨੇ ਜਿਹੜੇ 3 ਜਣਿਆਂ ਦੀ ਜਿਨ੍ਹਾਂ ਦੀ ਮੌਤ ਹੋਈ ਆ ਉਹ ਡਿਸਕਲੋਜ਼ ਨਹੀਂ ਕੀਤੇ ਹੈਗੇ। ਜੀ ਹਰਜੋਤ ਸਿੰਘ ਜੀ, ਇੱਕ ਹੋਰ ਮੰਦਭਾਗੀ ਖਬਰ ਆ ਰਹੀ ਆ, ਇਹ ਨਦਰਨ ਕੈਲੀਫੋਰਨੀਆ ਦੀ ਇੱਕ ਲਾਇਬ੍ਰੇਰੀ ਤੋਂ, ਜਿੱਥੇ 18 ਸਾਲਾਂ ਦੇ ਇੱਕ ਸਸਪੈਕਟ ਨੇ ਜਿਹੜੀਆਂ ਆ ਉਹ ਇੱਕ ਲਾਇਬ੍ਰੇਰੀ ਦੇ ਵਿੱਚ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ, ਜਿਸ ਕਰਕੇ 2 ਜਾਣਿਆਂ ਦੀ ਹੁਣ ਮੌਤ ਹੋਈ ਆ। ਕਹਿੰਦੇ ਵੀ ਜਿਹੜਾ ਸ਼ੂਟਿੰਗ ਸਸਪੈਕਟ ਆ ਇਹਨੇ ਪਹਿਲਾਂ ਲਾਇਬ੍ਰੇਰੀ 'ਚ ਨੂੰ ਆ ਕੇ ਸਕੋਪ ਆਊਟ ਕੀਤਾ,
ਫਿਰ ਉਹ ਵਾਪਸ ਆਇਆ, ਸ਼ਾਟਗਨ ਲੈ ਕੇ ਆਇਆ ਤੇ ਉੱਥੇ ਉਸਨੇ ਗੋਲੀਆਂ ਚਲਾਈਆਂ। ਇਹ ਚੀਕੋ ਜਿਹੜਾ ਸ਼ਹਿਰ ਆ ਯੂਬਾ ਸਿਟੀ ਤੋਂ ਅਪ ਨਾਰਥ, ਉੱਥੋਂ 1-2 ਘੰਟੇ ਦੀ ਮਿਲਾ ਦਾ ਦੂਰੀ ਦੇ ਉੱਤੇ ਹੈਗਾ ਆ, ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਆ। ਚੀਕੋ ਪੁਲਿਸ ਦੇ ਜਿਹੜੇ ਚੀਫ ਬਿਲੀ ਐਲਡਰਿਜ, ਉਹਨਾਂ ਨੇ ਕਿਹਾ ਵੀ ਜਿਹੜੇ ਗਨ ਸ਼ਾਟਸ ਆ ਤੇ ਜਿਹੜੀਆਂ ਚੀਕਾਂ ਆ ਉਹ ਸੁਣੀਆਂ ਜਾ ਸਕਦੀਆਂ ਸੀਗੀਆਂ। ਇਹ ਕੱਲ ਸ਼ਾਮ ਦੀ ਗੱਲ ਆ, 911 ਜਦ ਕਾਲ ਆਈ ਆ। ਚੀਕੋ ਬ੍ਰਾਂਚ ਜਿਹੜੀ ਲਾਇਬ੍ਰੇਰੀ ਆ, ਬਿਊਟ ਕਾਉਂਟੀ ਦੀ ਲਾਇਬ੍ਰੇਰੀ ਦਾ ਇੱਕ ਜਿਹੜਾ ਹਿੱਸਾ ਸੀ, ਤੇ ਉਦੋਂ ਜਿਹੜਾ ਇਹ ਚੀਜ਼ ਵਾਪਰੀ ਆ। ਕਾਲ ਹੋਣ ਤੋਂ 2 ਮਿੰਟਾਂ ਦੇ ਵਿੱਚ ਪੁਲਿਸ ਜਿਹੜੀ ਆ ਉੱਥੇ ਪਹੁੰਚ ਗਈ ਸੀਗੀ ਤੇ ਕਹਿੰਦੇ ਵੀ ਇਹਦੇ ਨਾਲ ਬਾਅਦ ਦੇ ਵਿੱਚ ਕਸਟਡੀ ਦੇ ਵਿੱਚ ਉਸਨੂੰ 4 ਮਿੰਟਾਂ ਦੇ ਵਿੱਚ ਲੈ ਲਿਆ ਗਿਆ ਸੀ। ਜਿਹੜਾ ਸਸਪੈਕਟ ਆ, ਉਹਨੇ ਇੱਕ ਬੰਦਾ ਜਿਹੜਾ ਐਂਟਰੈਂਸ ਦੇ ਉੱਤੇ ਸੀ ਲਾਇਬ੍ਰੇਰੀ 'ਚ, ਉਹਦੀ ਲੱਤ ਦੇ ਵਿੱਚ ਗੋਲੀ ਮਾਰੀ, ਫਿਰ ਉਸ ਤੋਂ ਬਾਅਦ 'ਚ ਉਸ ਦੇ ਸਿਰ ਦੇ ਵਿੱਚ ਜਿਹੜੀ ਉਸਨੇ ਗੋਲੀ ਜਿਹੜੀ ਉਹ ਮਾਰੀ। ਸਿਡ ਪਟੇਲ ਜਿਹੜੇ ਸਪੈਸ਼ਲ ਏਜੰਟ ਨੇ FBI ਸੈਕਰਾਮੈਂਟੋ ਆਫਿਸ ਦੇ, ਉਹਨਾਂ ਨੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਆ। ਉਹਨਾਂ ਨੇ ਕਿਹਾ ਫਿਰ ਉਸ ਬੰਦੇ ਨੇ ਸ਼ਾਟਗਨ ਦੇ ਨਾਲ ਜਦੋਂ ਅੰਦਰ ਵੜਿਆ ਤੇ ਉਸਨੇ ਇੱਕ ਹੋਰ ਬੰਦੇ ਦੇ ਸਿਰ ਦੇ ਵਿੱਚ ਗੋਲੀ ਜਿਹੜੀ ਉਹ ਮਾਰੀ। ਸੋ ਬਹੁਤ ਹੀ ਵਾਇਲੈਂਟ ਅਟੈਕ ਕੱਲ ਦਾ ਜਿਹੜਾ ਉਹ ਹੋਇਆ ਤੇ ਇਸ ਟਾਈਮ ਲੋਕਲ ਪੁਲਿਸ ਦੇ ਨਾਲ ਜਿਹੜੀ FBI ਆ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਅਧਿਕਾਰੀਆਂ ਨੇ ਜਿਹੜੇ ਦੋਨੋਂ ਮ੍ਰਿਤ ਹੋਏ ਨੇ ਲੋਕ, ਵਿਕਟਮ ਪੀੜਤ, ਉਹਨਾਂ ਦੀ ਸ਼ਨਾਖਤ ਕੀਤੀ ਹੈ। 46 ਸਾਲਾ ਜੇਕਬ ਹੱਲ ਤੇ 74 ਸਾਲਾ ਰੋਬਰਟ ਜੌਨਸਨ ਉਹਨਾਂ ਦਾ ਨਾਮ ਦੱਸਿਆ ਗਿਆ ਆ। ਇੱਕ ਹੋਰ ਬੱਚਾ, ਉਸ ਨੂੰ ਮਾਈਨਰ ਇੰਜਰੀ ਦੇ ਨਾਲ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਉਸ ਬੱਚੀ ਦਾ ਨਾਮ ਅਜੇ ਤੱਕ ਉਹਨਾਂ ਨੇ ਨਹੀਂ ਦੱਸਿਆ ਹੈਗਾ। ਜਿਹੜਾ ਸਸਪੈਕਟ ਆ, ਕਹਿੰਦੇ ਵੀ ਬਾਅਦ ਦੇ ਵਿੱਚ ਉੱਥੋਂ ਲਾਇਬ੍ਰੇਰੀ ਦੀ ਬੈਕ ਦੇ ਵਿੱਚੋਂ ਉਹ ਭੱਜ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹੋਰ ਐਨਫੋਰਸਮੈਂਟ ਪਰਸਨਲ ਆ ਜੋ ਪਿੱਛੇ ਉਸ ਨੂੰ ਲੱਭ ਰਹੇ ਸੀ, ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਲੱਖ ਕੁ ਬੰਦਾ ਰਹਿੰਦਾ ਹਰਜੋਤ ਸਿੰਘ ਜੀ ਜਿਹੜੀ ਚੀਕੋ ਸ਼ਹਿਰ ਦੇ ਵਿੱਚ, ਤੇ ਲਾਇਬ੍ਰੇਰੀ 'ਚ ਇਦਾਂ ਦੀ ਜਿਹੜੀ ਘਟਨਾ ਵਾਪਰੀ ਆ। ਕੀ ਮੋਟਿਵ ਸੀ, ਕਿਉਂ ਉਸਨੇ ਇਹ ਕੀਤਾ, ਇਹਦੇ ਬਾਰੇ ਜਿਹੜਾ ਆ ਉਸ ਤੇ ਉਹਦੀ ਜਿਹੜੀ ਜਾਂਚ ਆ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਪਰ ਬਹੁਤ ਹੀ ਦਿਲ ਕੰਬਾਊ ਤੇ ਪੂਰੀ ਕਮਿਊਨਿਟੀ ਨੂੰ ਹਿਲਾਉਣ ਵਾਲੀ ਜਿਹੜੀ ਖਬਰ ਆ, ਇਹ ਚੀਕੋ ਤੋਂ ਆ ਰਹੀ ਆ। ਜਿਹੜਾ ਸਸਪੈਕਟਡ ਗਨਮੈਨ ਆ, ਉਹ ਇਹ ਸਸਪੈਕਟ ਕੀਤਾ ਜਾ ਰਿਹਾ ਵੀ ਉਹ ਇਨਫਲੂਐਂਸ ਹੋਇਆ ਸੀ 1999 ਦੇ ਵਿੱਚ, ਜਦੋਂ ਕੋਲੰਬਾਈਨ ਹਾਈ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ। ਉਸ ਵੱਲ ਦੇਖ ਕੇ 18 ਸਾਲਾਂ ਦਾ ਬ੍ਰੈਡਲੀ ਸਕੌਟ, ਉਹਦਾ ਕੋਈ ਕਨੈਕਸ਼ਨ ਨਹੀਂ ਲਾਇਬ੍ਰੇਰੀ ਨਾਲ, ਨਾ ਹੀ ਵਿਕਟਮਸ ਦੇ ਨਾਲ। ਸਿਰਫ ਇਹ ਬੇਵਕੂਫੀ ਸੀ। ਕੋਲੰਬਾਈਨ ਸਟਾਈਲ ਉਸਨੇ ਜਿਹੜੀ ਮਾਸ ਸ਼ੂਟਿੰਗ ਕਰਨੀ ਸੀ। ਅਗਲੀ ਖਬਰ ਵੱਲ ਚੱਲੀਏ ਤੇ ਅਲੀ ਬਾਬਾ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਚਾਈਨਾ ਦੀ ਇੱਕ ਬਹੁਤ ਵੱਡੀ ਟੈਕਨੋਲੋਜੀ ਤਾਂ ਈ-ਕਮਰਸ ਜਾਇੰਟ ਹੈਗੀ ਆ। ਉਸਨੇ ਹੁਣ US ਗਵਰਨਮੈਂਟ ਨੂੰ ਸੂ ਕੀਤਾ ਹੈਗਾ ਵੀ ਜਿਹੜੀ US ਗਵਰਨਮੈਂਟ ਆ, ਉਸਨੇ ਚਾਈਨਾ ਦੀਆਂ 8 ਤੋਂ ਵਧਾ ਕੇ 188 ਜਿਹੜੀਆਂ ਕੰਪਨੀਆਂ ਆ, ਐਂਟੀਟੀਜ਼ ਆ, ਉਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਆ ਤੇ ਉਸ ਬਲੈਕ ਲਿਸਟ ਦੇ ਵਿੱਚ ਅਲੀ ਬਾਬਾ ਕੰਪਨੀ ਨੂੰ ਵੀ ਕੀਤਾ ਗਿਆ ਹੈਗਾ। ਸੋ ਉਹਦੇ ਵਿੱਚ ਜੋ ਅਮਰੀਕਾ ਦੀ ਸਰਕਾਰ ਆ, ਉਹ ਇਹ ਕਹਿ ਰਹੇ ਆ ਵੀ ਇਹ ਜਿਹੜੀਆਂ ਸਾਰੀਆਂ ਕੰਪਨੀਆਂ ਆ, ਡਿਪਾਰਟਮੈਂਟ ਆਫ ਡਿਫੈਂਸ ਜੋ ਚਾਈਨਾ ਦੀ ਹੈਗੀ ਆ, ਉਹਦੇ ਨਾਲ ਕਨੈਕਟਡ ਹੈਗੀਆਂ ਆ। ਪਰ ਅਲੀ ਬਾਬਾ ਕੰਪਨੀ ਵਾਲੇ ਕਹਿੰਦੇ ਵੀ ਸਾਡਾ ਚਾਈਨਾ ਦੀ ਡਿਫੈਂਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਅਸੀਂ ਇੱਕ ਇੰਡੀਪੈਂਡੈਂਟ ਕੰਪਨੀ ਹੈਗੀ ਆ। ਬਹੁਤ ਵੱਡੀ ਕੰਪਨੀ ਆ, ਜਿੱਦਾਂ ਈਵੇ ਆ, ਇੱਦਾਂ ਅਲੀ ਬਾਬਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਸਵੇਰੇ ਯੂਰਪ ਵਾਲੀ ਖਬਰ ਕੀਤੀ ਸੀ ਵੀ ਐਕਸਟ੍ਰੀਮ ਹੀਟ ਦੇ ਨਾਲ ਉੱਥੇ ਪੂਰੀ ਤਰ੍ਹਾਂ ਦੁਨੀਆ ਜਿਹੜੀ ਉਹ ਹਿੱਲੀ ਹੋਈ ਆ। ਉੱਥੇ ਕਲਾਈਮੇਟ ਚੇਂਜ ਦੀ ਇੱਕ ਇਵੈਂਟ ਕਰਾਉਣੀ ਜਾਣੀ ਸੀ ਐਕਸਟ੍ਰੀਮ ਹੀਟ ਦੇ ਉੱਤੇ, ਤੇ ਉਸ ਨੂੰ ਹੀ ਕੈਂਸਲ ਕਰਨਾ ਪੈ ਗਿਆ, ਉਹ ਵੀ ਐਕਸਟ੍ਰੀਮ ਹੀਟ ਤੇ ਜਿਹੜਾ ਉਹ ਕਰਕੇ। ਇੱਕ ਇਵੈਂਟ ਜਿਸ ਦਾ ਨਾਮ ਹੀ ਐਕਸਟ੍ਰੀਮ ਹੀਟ ਇੰਪਰੂਵਿੰਗ ਗਵਰਨੈਂਸ ਐਂਡ ਸਟਰੈਂਥਨਿੰਗ ਐਕਸ਼ਨ ਅਰਾਊਂਡ ਦਾ ਵਰਲਡ, ਇਹ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਰੱਖੀ ਗਈ ਸੀ ਤੇ ਇਹਨਾਂ ਨੇ ਕੈਂਸਲ ਕਰ ਦਿੱਤੀ ਜਦ ਉੱਥੇ ਦੇ ਮੈਟ ਆਫਿਸ ਨੇ ਰੇਅਰ ਰੈੱਡ ਵੈਦਰ ਵਾਰਨਿੰਗ ਆ ਉਹ ਗ੍ਰੇਟਰ ਲੰਡਨ ਦੇ ਵਿੱਚ ਇਸ਼ੂ ਕੀਤੀ ਸੀ, ਕਿਉਂਕਿ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਪਾਰ ਜਿਹੜੇ ਆ ਉਹ ਜਿਹੜੇ ਹੋ ਜਾਣੇ ਸੀ। ਆਰਗੇਨਾਈਜ਼ਰਸ ਨੇ ਕਿਹਾ ਵੀ ਕੂਲਿੰਗ ਮੈਕੈਨਿਜ਼ਮ ਦੀ ਘਾਟ ਸੀਗੀ ਵੈਨਿਊ ਦੇ ਉੱਤੇ, ਤੇ ਸਾਨੂੰ ਇਹ ਡਰ ਸੀਗਾ ਵੀ ਜਿਹੜੇ ਲੋਕ ਉੱਥੇ ਆਉਣੇ ਆ ਕਿਤੇ ਉਹਨਾਂ ਨੂੰ ਹੀ ਹੀਟ ਸਟ੍ਰੋਕ ਨਾ ਹੋ ਜਾਵੇ, ਇਸ ਕਰਕੇ ਉਹਨਾਂ ਨੂੰ ਹੁਣ ਕੈਂਸਲ ਜਿਹੜਾ ਉਹ ਕਰਨਾ ਪਿਆ ਆ। ਐਕਸਪਰਟਸ ਕਹਿ ਰਹੇ ਆ ਵੀ ਇਹ ਖੁਦ ਇਵੈਂਟ ਨੂੰ ਕੈਂਸਲ ਕਰਨਾ ਇਸ ਚੀਜ਼ ਨੂੰ ਐਮਫਸਾਈਜ਼ ਕਰਦਾ ਆ ਵੀ ਐਕਸਟ੍ਰੀਮ ਹੀਟ ਨੂੰ ਲੈ ਕੇ ਆਪਾਂ ਨੂੰ ਤੇ ਸਰਕਾਰਾਂ ਨੂੰ ਤੇ ਲੋਕਾਂ ਨੂੰ ਜਿਹੜਾ ਉਹ ਤਿਆਰੀ ਰੱਖਣੀ ਜਿਹੜੀ ਉਹ ਚਾਹੀਦੀ ਆ। ਸੋ ਐਕਸਟ੍ਰੀਮ ਹੀਟ ਉੱਤੇ ਹੋਣ ਵਾਲੀ ਇਵੈਂਟ ਐਕਸਟ੍ਰੀਮ ਹੀਟ ਕਰਕੇ ਕੈਂਸਲ ਕਰਨੀ ਪੈ ਗਈ।
ਅਗਲੀ ਖਬਰ ਵੱਲ ਚੱਲੀਏ। ਫ੍ਰਿਜਨੋ ਦੀ ਕੌਂਸਲ ਨੇ $2.6 ਬਿਲੀਅਨ ਦਾ ਜਿਹੜਾ ਬਜਟ ਆ ਉਹ ਪਾਸ ਕਰ ਦਿੱਤਾ ਆ ਤੇ $35 ਮਿਲੀਅਨ ਦਾ ਜਿਹੜਾ ਡੈਫਿਸਿਟ ਹੋਊਗਾ। ਇਹਦੇ ਵਿੱਚ ਕਈ ਜਿਹੜੀਆਂ ਨਾਨ ਪ੍ਰੋਫਿਟਸ ਆ ਉਹਨਾਂ ਨੂੰ ਵੀ ਜਿਹੜੇ ਪੈਸੇ ਦਿੱਤੇ ਗਏ ਹੈਗੇ ਆ। ਕਹਿੰਦੇ ਵੀ ਲੋਕਲ ਗਵਰਨਮੈਂਟ ਦੇ ਵਿੱਚ ਤੇ ਕਹਿੰਦੇ ਵੀ ਆਊਟਸਾਈਡ ਜਿਹੜੇ ਕੋਰ ਫੰਕਸ਼ਨਸ ਆ ਉਹਨਾਂ ਨੂੰ ਲੈ ਕੇ ਜੋ ਇਹ ਬਜਟ ਆ ਇਹ ਤਿਆਰ ਕੀਤਾ ਗਿਆ ਹੈਗਾ। ਜੋ ਉੱਥੇ ਦੇ ਮੇਅਰ ਹੈਗੇ ਆ ਡਾਇਰ, ਉਹਨਾਂ ਨੇ ਇਹ ਦੱਸਿਆ ਹੈ। ਡਾਇਰ ਦੇ ਬਜਟ ਦੇ ਵਿੱਚ ਕਾਫੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਵੀ ਹੈਗੀਆਂ ਆ ਤੇ ਸਿਟੀ ਦਾ ਬਜਟ ਕਹਿੰਦੇ ਭਈ ਇਕੱਲੀਆਂ ਜ਼ਰੂਰਤਾਂ ਤੇ ਨਹੀਂ ਡਿਪੈਂਡ ਕਰ ਸਕਦਾ ਹੈਗਾ। ਸੋ ਹੁਣ $35 ਮਿਲੀਅਨ ਦਾ ਡੈਫਿਸਿਟ ਹੋਊਗਾ ਔਰ $2.6 ਬਿਲੀਅਨ ਦਾ ਬਜਟ ਅਪਰੂਵ ਕਰ ਦਿੱਤਾ ਗਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, LA ਦੇ ਵਿੱਚ ਇੱਕ ਜਿਹੜਾ ਵੇਅਰ ਹਾਊਸ ਨੂੰ ਲੱਗੀ ਅੱਗ ਆ ਉਹ ਲਗਾਤਾਰ ਕਈ ਦਿਨਾਂ ਤੋਂ ਵੱਧ ਰਹੀ ਆ, ਜਿਸ ਕਰਕੇ ਉੱਥੇ ਲਗਾਤਾਰ ਧੂੰਆਂ ਹੋ ਰਿਹਾ ਆ, ਰਾਖ ਜਿਹੜੀ ਉੱਡ ਰਹੀ ਆ ਤੇ 에ਅਰ ਕੁਆਲਿਟੀ ਦੇ ਇਸ਼ੂ ਜਿਹੜੇ ਉਹ ਆ ਰਹੇ ਆ। ਅਧਿਕਾਰੀਆਂ ਨੇ ਉਸ ਦੇ ਨਜ਼ਦੀਕ ਵੇਅਰ ਹਾਊਸ ਤੇ ਰਹਿੰਦੇ ਲੋਕਾਂ ਨੂੰ 에ਅਰ ਕੁਆਲਿਟੀ ਇਸ਼ੂਜ਼ ਦੇ ਬਾਰੇ ਜਿਹੜਾ ਉਹ ਜਾਣੂ ਕਰਵਾ ਰਹੇ ਆ, ਵਾਰਨਿੰਗਸ ਜਿਹੜੀਆਂ ਉਹ ਦੇ ਰਹੇ ਆ। ਲਾਸ ਐਂਜਲਸ ਦਾ ਵੇਅਰ ਹਾਊਸ ਪਿਛਲੇ ਤਕਰੀਬਨ 1 ਹਫ਼ਤੇ ਤੋਂ ਇੱਥੇ ਅੱਗ ਲੱਗੀ ਹੋਈ ਆ। ਟਿਊਜ਼ਡੇ ਦੀ ਮਾਰਨਿੰਗ ਨੂੰ ਜਿਹੜੀ ਫਾਇਰ ਬੋਇਲ ਹਾਈਟ ਸਟੋਰੇਜ ਫੈਸਿਲਿਟੀ, ਜਿੱਥੇ ਕਿ ਫਰੋਜ਼ਨ ਫੂਡ ਸਟੋਰ ਕੀਤਾ ਜਾਂਦਾ ਆ, ਉਹ ਪਿਛਲੇ 1 ਹਫ਼ਤੇ ਤੋਂ ਜਿਹੜੀ ਉਹ ਧੁੱਖ ਰਹੀ ਹੈਗੀ ਆ। ਫੈਸਿਲਿਟੀ ਦਾ ਆਰਕੀਟੈਕਚਰ ਜਿਹੜਾ ਆ ਤੇ ਕੋਲਡ ਸਟੋਰੇਜ ਸ਼ੈਲਵਿੰਗਸ ਆ ਉਸ ਨੂੰ ਬਚਾਉਣ ਦੇ ਲਈ ਜਿਹੜੇ ਫਾਇਰ ਕ੍ਰੂਜ਼ ਆ ਲਗਾਤਾਰ ਪਿਛਲੇ 1 ਹਫ਼ਤੇ ਤੋਂ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਪੂਰੀ ਦੀ ਪੂਰੀ ਜਿਹੜੀ ਰੂਫ ਆ ਉਹ ਜਿਹੜੀ ਉਹਨੂੰ ਵੈਂਟੀਲੇਟ ਨਹੀਂ ਕਰ ਪਾ ਰਹੇ, ਕਿਉਂਕਿ ਉਹ ਇਨਸੂਲੇਟਡ ਰੂਫ ਹੈਗੀ ਆ ਤੇ ਪੂਰੀ ਤਰ੍ਹਾਂ ਉਹ ਕੰਪਰੋਮਾਈਜ਼ ਹੋ ਚੁੱਕੀ ਆ। ਸੋ ਕਹਿੰਦੇ ਵੀ ਤੁਸੀਂ ਇਹ ਹਿਸਾਬ ਲਾ ਲਓ ਵੀ ਜਿੱਦਾਂ 65 ਫੁੱਟ ਉੱਚੇ ਟਾਵਰਸ ਦੇ ਉੱਤੇ ਕੋਈ ਬੈਠਾ ਹੋਵੇ ਤੇ ਕਹਿੰਦੇ ਵੀ ਇਸ ਟਾਈਮ ਬਹੁਤ ਹੀ ਜ਼ਿਆਦਾ ਡੇਂਜਰਸ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਤੇ ਕਹਿੰਦੇ ਵੀ ਜਿਹੜੇ LA ਜਿਹੜੇ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਵਾਲਿਆਂ ਨੇ ਕਿਹਾ, ਉਹਨਾਂ ਦੇ ਚੀਫ ਜੇਮੀ ਮੂਰ ਨੇ ਕਿਹਾ ਵੀ ਮੈਂ ਆਪਣੇ ਕੋਈ ਵੀ ਫਾਇਰ ਫਾਈਟਰ ਨੂੰ ਅੰਦਰ ਨਹੀਂ ਘੱਲਣਾ, ਕਿਉਂਕਿ ਉਹਦੇ ਇਹ ਨਹੀਂ ਪਤਾ ਵੀ ਉਹ ਤੋਂ ਛੱਤ ਡਿੱਗ ਪਵੇ ਜਾਂ ਅੰਦਰ ਕੀ ਸਥਿਤੀ ਜਿਹੜੀ ਉਹ ਹੋਵੇ ਜਿਹਦੇ ਨਾਲ ਇਸ ਨੂੰ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਆ। 85 ਮਿਲੀਅਨ ਪਾਉਂਡ ਦਾ ਜਿਹੜਾ ਫਰੋਜ਼ਨ ਫੂਡ ਆ ਇਸ ਫੈਸਿਲਿਟੀ ਦੇ ਵਿੱਚ ਸਟੋਰਡ ਸੀਗਾ। 17 ਜੂਨ ਦੀ ਜਿਹੜੀ ਉਹ ਅੱਗ ਲੱਗੀ ਹੋਈ ਆ ਤੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਲਿਨੀਏਜ ਲੌਜਿਸਟਿਕਸ ਨਾਂ ਦਾ ਜਿਹੜਾ ਵੇਅਰ ਹਾਊਸ ਆ, ਜਿਸ ਵੇਅਰ ਹਾਊਸ ਨੂੰ ਜੋ ਆਪਰੇਟ ਕਰਦੇ ਆ ਤੇ ਉਹਨਾਂ ਨੇ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਆ ਵੀ ਟੈਸਟਿੰਗ ਚੱਲ ਰਹੀ ਆ ਤੇ ਕੰਟਰੈਕਟਰਸ ਦੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਆ ਥਰਡ ਪਾਰਟੀ ਓਨਰਸ ਨੂੰ ਵੀ ਜਿਹੜਾ ਸੋਲਰ ਐਰੇ ਉੱਤੇ ਲੱਗਾ ਹੋਇਆ ਆ ਫੈਸਿਲਿਟੀ ਦੇ ਰੂਫ ਦੇ ਉੱਤੇ ਵੀ ਉਹ ਠੀਕ ਆ ਜਾਂ ਨਹੀਂ। ਕਹਿੰਦੇ ਵੀ ਕਿਸੇ ਵੀ ਤਰੀਕੇ ਦਾ ਕੋਈ ਖਤਰਨਾਕ ਮਟੀਰੀਅਲ ਇੱਥੇ ਸਟੋਰਡ ਨਹੀਂ ਸੀਗਾ ਤੇ ਇਸ ਟਾਈਮ ਹੁਣ ਜਿਹੜੀ ਉਹ ਕੋਸ਼ਿਸ਼ ਆ ਇਸ ਨੂੰ ਬੁਝਾਉਣ ਦੀ ਕੀਤੀ ਜਾ ਰਹੀ ਆ। ਸੋ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਉਸ ਇਲਾਕੇ ਦੇ ਲਈ ਘੋਸ਼ਿਤ ਕੀਤੀ ਹੋਈ ਆ, ਜਿਸ ਦੇ ਨਾਲ ਜਿਹੜੇ ਹੋਰ ਰਿਸੋਰਸਿਸ ਆ ਇਹਨਾਂ ਨੂੰ ਮਦਦ ਦੇ ਲਈ ਉੱਥੇ ਘੱਲੇ ਜਾ ਰਹੇ ਆ। ਏਰੀਏ ਦੇ ਵਿੱਚ ਜਿਹੜੀ ਟੈਸਲਾ ਦੇ ਮੁਕਾਬਲੇ ਦੀ ਇੱਕ ਕੰਪਨੀ ਹੈਗੀ ਲੂਸਿਡ, ਉਹਨਾਂ ਨੇ ਇਹ ਕਿਹਾ ਵੀ ਉਹ 18% ਆਪਣੀ ਜਿਹੜੀ ਵਰਕਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਹੇ ਆ। ਇਹ ਇਲੈਕਟ੍ਰਿਕ ਵਹੀਕਲ ਮੇਕਰ ਆ ਲੂਸਿਡ, ਸਾਊਦੀ ਅਰੇਬੀਆ ਓਨਡ ਕਮਿਸ਼ਨ ਕੰਪਨੀ ਹੈਗੀ ਆ। US ਸਿਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਦੇ ਕੋਲ ਲੂਸਿਡ ਗਰੁੱਪ ਨੇ ਇਹ ਫਾਈਲ ਕੀਤਾ ਹੈ ਵੀ ਅਸੀਂ 18% ਵਰਕਫੋਰਸ ਰਿਡਕਸ਼ਨ ਕਰਨ ਜਾ ਰਹੇ ਆ। ਮੋਸਟਲੀ ਇਹਨਾਂ ਦੇ ਵਿੱਚ ਫੁੱਲ ਟਾਈਮ ਇੰਪਲਾਈਜ਼ ਆ, ਕੰਟਰੈਕਟਰਸ ਆ ਤੇ ਆਵਰਲੀ ਪ੍ਰੋਡਕਸ਼ਨ ਵਰਕਰਸ ਹੈਗੇ ਆ। ਇਹਦੇ ਨਾਲ ਕਹਿੰਦੇ ਵੀ $32 ਮਿਲੀਅਨ ਸੈਵਰੈਂਸ ਜਿਹੜਾ ਇੰਪਲਾਈ ਬੈਨੀਫਿਟਸ ਨੂੰ ਪੇ ਕਰਨਾ ਪਊਗਾ, ਪਰ ਓਵਰਆਲ $158 ਮਿਲੀਅਨ ਕੰਪਨੀ ਨੂੰ ਸੇਵਿੰਗ ਹੋਊਗੀ। ਕੰਪਨੀ ਨੇ ਇੱਕ ਚੀਫ ਆਪਰੇਟਿੰਗ ਆਫਿਸਰ ਦੀ ਜਿਹੜੀ ਪੋਜੀਸ਼ਨ ਆ ਉਹ ਵੀ ਜਿਹੜੀ ਉਹ ਵੀ ਕੱਟ ਆਫ ਕਰ ਦਿੱਤੀ ਹੈਗੀ ਆ। ਸਾਊਦੀ ਅਰੇਬੀਆ ਓਨਡ ਲੂਸਿਡ ਬੇਸਡ ਬੇ ਏਰੀਆ ਦੇ ਛੋਟੇ ਜਿਹਾ ਟਾਊਨ ਨਿਊਯਾਰਕ ਦੇ ਵਿੱਚ ਆ, ਜੋ ਕਿ ਸਿਰਫ 11 ਮੀਲ ਦੂਰ ਆ, ਜੋ ਉਹਨਾਂ ਦਾ ਰਾਈਵਲ ਇਲੈਕਟ੍ਰਿਕ ਵਹੀਕਲ ਮੇਕਰ ਟੈਸਲਾ ਦੀ ਫਰੀਮੌਂਟ ਫੈਕਟਰੀ ਹੈਗੀ ਆ। ਜੀ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਫੀਫਾ ਦੇ ਮੈਚਸ ਦੇ ਜੋ ਅੱਜ ਹੋਏ ਆ ਉਹਦੇ ਬਾਰੇ ਜੇ ਆਪਣੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਜਾਈਏ ਤਾਂ ਅੱਜ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਦੇ ਨਾਲ ਪਟਕਣੀ ਜਿਹੜੀ ਉਹ ਦਿੱਤੀ। ਕ੍ਰਿਸਟੀਆਨੋ ਰੋਨਾਲਡੋ ਜਿਹੜੇ ਕਿ ਪਹਿਲੇ ਮੈਚ ਦੇ ਵਿੱਚ ਪੁਰਤਗਾਲ ਦੇ ਕੋਈ ਵੀ ਗੋਲ ਨਹੀਂ ਸੀ ਕਰ ਸਕੇ, ਉਹਨਾਂ ਨੇ 2 ਗੋਲ ਜਿਹੜੇ ਉਹ ਕੀਤੇ ਆ ਤੇ ਉਜ਼ਬੇਕਿਸਤਾਨ
ਆਈ ਥਿੰਕ ਦੋਨੋਂ ਮੈਚ ਹਾਰਨ ਤੋਂ ਬਾਅਦ 'ਚ ਉਹ ਬਾਹਰ ਜਿਹੜਾ ਆ ਟੂਰਨਾਮੈਂਟ ਤੋਂ ਹੋ ਚੁੱਕਾ ਆ। ਦੂਜਾ ਮੈਚ ਪਨਾਮਾ ਤੇ ਕਰੋਏਸ਼ੀਆ ਦਾ ਹੋਇਆ, ਜਿਸ ਦੇ ਵਿੱਚ ਕਰੋਏਸ਼ੀਆ ਨੇ 1-0 ਦੇ ਨਾਲ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ। ਤੀਜਾ ਮੈਚ ਅੱਜ ਦਾ ਇੰਗਲੈਂਡ ਤੇ ਗਾਨਾ ਦੇ ਦਰਮਿਆਨ ਸੀਗਾ। ਕੋਈ ਵੀ ਟੀਮ ਗੋਲ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੀ ਤੇ 0-0 ਦੇ ਨਾਲ ਮੈਚ ਡਰਾ ਰਿਹਾ। ਤੇ ਹੁਣ ਤੋਂ 1 ਘੰਟੇ ਬਾਅਦ ਕੋਲੰਬੀਆ ਤੇ ਕਾਂਗੋ ਦੇ ਦਰਮਿਆਨ ਅੱਜ ਦਾ ਅਖੀਰਲਾ ਮੈਚ ਖੇਲਿਆ ਜਿਹੜਾ ਉਹ ਜਾਣਾ ਹੈਗਾ ਆ। ਸੋ ਇਹ ਆ ਤੇ ਕੱਲ ਤੋਂ ਹਰਜੋਤ ਸਿੰਘ ਜੀ 6-6 ਮੈਚ ਇੱਕੋ ਟਾਈਮ ਦੇ ਉੱਤੇ ਖੇਡੇ ਜਿਹੜੇ ਉਹ ਜਾਣਗੇ। ਸੋ 3 ਗਰੁੱਪਾਂ ਦਾ ਕੱਲ ਫੈਸਲਾ ਜਿਹੜਾ ਹੋ ਜਾਣਾ ਵੀ ਕਿਹੜੇ ਨੌਕਆਊਟ ਸਟੇਜ ਦੇ ਵਿੱਚ ਜਾਣਗੇ ਤੇ ਕਿਹੜੇ ਜਿਹੜੇ ਆ ਉਹ ਘਰੇ ਜਿਹੜੇ ਉਹ ਜਾਣਗੇ। ਸੋ ਇਹ ਸਿਚੁਏਸ਼ਨ ਬਣੀ ਆ। ਸੋ ਆਉਂਦੇ 3-4 ਦਿਨਾਂ ਦੇ ਵਿੱਚ ਰਾਊਂਡ ਆਫ 32 ਦੀਆਂ ਜਿਹੜੀਆਂ 32 ਟੀਮਾਂ 48 ਦੇ ਵਿੱਚੋਂ ਉਹਨਾਂ ਦਾ ਜਿਹੜਾ ਫੈਸਲਾ ਉਹ ਹੋ ਜਾਵੇਗਾ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਪਾਕਿਸਤਾਨ ਦੇ $278 ਤੇ 16 ਪੈਸੇ, ਇੰਡੀਆ ਦੇ $94 ਤੇ 82 ਪੈਸੇ। ਮਾਰਕੀਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਾਓ ਜੋਨ ਅੱਜ 46 ਪੁਆਇੰਟ ਘਟ ਕੇ 51,600 ਤੇ 67 ਦੇ ਉੱਤੇ ਬੰਦ ਹੋਇਆ। S&P 103 ਪੁਆਇੰਟ ਘਟ ਕੇ 7365 ਦੇ ਉੱਤੇ ਬੰਦ ਹੋਇਆ। ਨੈਸਡੈਕ 580 ਪੁਆਇੰਟ ਘਟ ਕੇ 25,587 ਦੇ ਉੱਤੇ ਬੰਦ ਹੋਇਆ। SpaceX ਜਿਹਨੇ ਡੈਬਿਊ ਦੇ ਉੱਤੇ $25 ਬਿਲੀਅਨ ਰੇਜ਼ ਕੀਤੇ ਸੀ, ਉਹ ਆਪਣੇ ਇਨੀਸ਼ੀਅਲ ਸਟਾਕ ਪ੍ਰਾਈਸ ਜਿਹੜਾ ਡੈਬਿਊ ਕੀਤਾ ਸੀ $150 ਦਾ, ਉਸ ਤੋਂ ਜਿਹੜਾ ਉਹ ਹੇਠਾਂ ਆ ਗਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਉਹਨਾਂ ਦੀ ਇਸ ਟਾਈਮ ਜਿਹੜੀ ਉਹ ਬਣੀ ਹੈਗੀ ਆ। ਸੋ ਲੈਟਸ ਸੀ ਕੀ ਓਵਰਆਲ ਜਿਹੜਾ ਉਹ ਬਣਦਾ ਹੈ। ਸੋ ਜਿਸ ਵੈਲਿਊ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਆਈ ਥਿੰਕ 150 ਦੇ ਇਰਦ ਗਿਰਦ, ਉਹ ਹੁਣ 160 ਤੋਂ ਜਿਹੜਾ ਹੇਠਾਂ ਆ ਉਹ ਆ ਚੁੱਕਾ ਹੈਗਾ ਆ। ਸੋ ਉਹਨਾਂ ਨੇ ਜਿੰਨਾ ਗੇਨ ਕੀਤਾ ਸੀ ਉਹ ਕਾਫੀ ਉਹ ਸਾਰਾ ਹੀ ਲੂਜ਼ ਕਰ ਲਿਆ ਹੈਗਾ ਆ। ਤੇ ਇਸ ਦੇ ਨਾਲ ਜੇ ਤੁਹਾਨੂੰ ਗੋਲਡ ਦੀ ਕੀਮਤ ਦੱਸ ਜਾਈਏ, $4113 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10-year yield 4.49%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,846, ਅਥੀਰੀਅਮ $1665 ਦੇ ਬਰਾਬਰ ਚੱਲ ਰਿਹਾ ਹੈ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।